अस्सलाम वालेकुम जी दोस्तों, मैं ਤੁਹਾਡਾ ਆਪਣਾ ਲਾਲਾ ਵਕਾਰ ਤੇ ਮੈਂ ਨਾ ਅੱਜ ਕਾਫੀ ਦਿਨਾਂ ਦਾ ਰੌਲਾ ਪਿਆ ਵਾ ਇੰਡੀਆ ਦੇ ਵਿੱਚ। ਜਿਹੜਾ ਕਿਸਾਨਾਂ ਮੇਰੇ ਭਰਾਵਾਂ ਦਾ ਵੀਰ ਆ, ਸਾਡੇ ਕਿਸਾਨ, ਉਹਨਾਂ ਦਾ ਰੌਲਾ ਪਿਆ ਮੈਂ ਸੁਣਦਾ ਵਾ। ਮੈਨੂੰ ਤੁਸੀਂ ਇਹ ਗੱਲ ਦੱਸੋ ਕਿ ਕਿਸਾਨਾਂ ਦਾ ਦਰਦ ਅਸੀਂ ਹੀ ਕਿਸਾਨ ਸਮਝ ਸਕਦੇ ਹਾਂ, ਕਿਉਂਕਿ ਸਾਨੂੰ ਪਤਾ ਵਾ ਕਿ ਕਿਸਾਨ ਦਾ ਕੰਮ ਕਿੱਡਾ ਔਖਾ ਵਾ, ਕਿੰਨੀ ਮਿਹਨਤ ਹੈ ਇਹਦੇ ਵਿੱਚ। ਸਖਤ ਸਰਦੀ ਦੀਆਂ ਰਾਤਾਂ ਹੁੰਦੀਆਂ ਜਦੋਂ ਮਾਵਾਂ ਬੱਚੇ ਨਹੀਂ ਸਾਂਭਦੀਆਂ ਨਾ, ਉਦੋਂ ਜਦੋਂ ਪਾਣੀ ਲਾਉਣਾ ਪੈਂਦਾ ਤੇ ਉਦੋਂ ਮੋਦੀ ਨੂੰ ਬੰਦਾ ਪੁੱਛੇ ਕਿ ਕੀ ਹਾਲ ਹੁੰਦਾ ਵਾ। ਉਦੋਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਪੈਰ ਖੂਨ ਜੰਮਿਆ ਹੁੰਦਾ ਤੇ ਰਾਤ ਪਾਣੀ ਲਾਉਣੇ, ਮਿਹਨਤਾਂ ਕਰਨੀਆਂ, ਹੱਲ ਚਲਾਉਣੇ, ਗੋਡੀਆਂ ਕਰਨੀਆਂ, ਕਈਆਂ ਵਾਹੁਣੀਆਂ। ਇਹ ਕੋਈ ਸੌਖਾ ਕੰਮ ਆ? ਹੁਣ ਅਸੀਂ ਸਾਰਾ ਕੁਝ ਕਰ ਲਈਏ ਤੇ ਮੁੜ ਕੇ ਐਂਡ ਤੇ ਆ ਜਾਵੇ ਮੋਦੀ ਸਾਹਿਬ ਕਿ ਮੇਰਾ ਹੱਕ ਆ ਕਿ ਮੈਂ ਆਪਣੀ ਮਰਜ਼ੀ ਨਾਲ ਵੇਚਾਂ। ਕਿੱਦਾਂ, ਕਿਉਂ? ਨਹੀਂ, ਮੈਂ ਪੰਜਾਬੀ ਵੀਰੋ ਤੁਹਾਡੇ ਨਾਲ ਆ ਔਰ ਮੈਂ ਤੁਹਾਡੇ ਵਾਸਤੇ ਪੈਗਾਮ ਲੈ ਕੇ ਆਇਆ ਵਾਂ ਕਿ ਸਾਰਾ ਪੰਜਾਬ ਤੁਹਾਡੇ ਨਾਲ ਆ, ਸਾਰੇ ਕਿਸਾਨ ਤੁਹਾਡੇ ਨਾਲ ਆ, ਸਾਰਾ ਪਾਕਿਸਤਾਨ ਤੁਹਾਡੇ ਨਾਲ ਆ। ਔਰ ਇਨਸ਼ਾ ਤਾਲਾ ਤੁਸੀਂ ਸਹੀ ਗੱਲ ਤੇ ਡਟੇ ਹੋ ਔਰ ਅੱਲਾਹ ਪਾਕ ਨੇ ਤੁਹਾਨੂੰ ਕਾਮਯਾਬੀਆਂ ਦੇਣੀਆਂ ਵਾ। ਕਿਉਂਕਿ ਆਪਣੇ ਹੱਕ ਲਈ ਜਿਹੜਾ ਬੰਦਾ ਨਹੀਂ ਲੜਦਾ ਉਹ ਵੀ ਸਮਝ ਲਓ ਕਿ ਬੰਦਾ ਹੀ ਨਹੀਂ। ਉਹ ਕੀ ਬੰਦਾ ਜਿਹੜਾ ਆਪਣਾ ਹੱਕ ਲਈ ਨਾ ਲੜਿਆ। ਹੱਕ ਵਾਸਤੇ ਤੇ ਸਾਨੂੰ ਵੈਸੇ ਵੀ ਪੈਗਾਮ ਆ ਕਿ ਆਪਣਾ ਕਿਸੇ ਦਾ ਹੱਕ ਖਾਓ ਨਾ, ਆਪਣਾ ਜਾਨ ਨਾ ਦਿਓ। ਲਿਹਾਜ਼ਾ ਤੁਸੀਂ ਆਪਣੇ ਹੱਕ ਤੇ ਹੋ ਤੇ ਅਸੀਂ ਬਿਲਕੁਲ ਤੁਹਾਡੇ ਨਾਲ ਆ। ਔਰ ਮੋਦੀ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਜੀ, ਮੈਨੂੰ ਤੁਸੀਂ ਇੱਕ ਗੱਲ ਦੱਸੋ, ਮੋਦੀ ਨੂੰ ਕੋਈ ਬੰਦਾ ਪੁੱਛੇ ਵੀ ਤੂੰ 4 ਰੋਟੀਆਂ ਖਾਣਾ, ਤੈਨੂੰ ਕੋਈ ਬੰਦਾ ਕਹਿ ਦੇ ਤੂੰ ਸਾਡੀ ਮਰਜ਼ੀ ਨਾਲ ਖਾਣੀਆਂ 2, ਤੇ ਮੋਦੀ ਮੰਨ ਜਾਏਗਾ? ਜਾਂ ਮੋਦੀ ਨੂੰ ਕੋਈ ਬੰਦਾ ਕਹਿੰਦਾ ਵੀ ਸਾਨੂੰ ਕੁਰਸੀ ਦੇ ਦੇ, ਮੋਦੀ ਦੇ ਦੇਗਾ? ਨਹੀਂ ਦੇਗਾ ਨਾ। ਇਸੇ ਤਰ੍ਹਾਂ ਹੀ ਹਰ ਇਨਸਾਨ ਨੂੰ ਮੋਦੀ ਆਪਣੀ ਜਗ੍ਹਾ ਤੇ ਰੱਖ ਕੇ ਸੋਚੇ, ਕਿਉਂਕਿ ਕਿਸਾਨ ਭਾਈਆਂ ਦਾ ਹੱਕ ਵਾ। ਜਿਹਨੇ ਮਿਹਨਤ ਕਰਨੀ ਹੈ, ਜਿਹਦੀ ਇਦਾਂ ਤੇ ਫਿਰ ਪੈਲੀ ਨਾ ਉਹਨਾਂ ਦੀ ਰਹੀ, ਉਹ ਮਾਲਕ ਹੀ ਨਾ ਰਹੇ। ਠੀਕ ਹੋ ਗਿਆ। ਹੁਣ ਅਸੀਂ ਦੇਖੋ ਨਾ, ਜਿਸ ਤਰ੍ਹਾਂ ਸਾਡੀ ਮਾਂ ਵਾ ਜ਼ਮੀਨ, ਅਸੀਂ ਇਹਨੂੰ ਕਹਿੰਦੇ, ਤੇ ਆਪਣੀ ਮਾਂ ਤੇ ਕੋਈ ਵੀ ਨਹੀਂ ਕਿਸੇ ਦੇ ਕਬਜ਼ੇ 'ਚ ਦੇ ਸਕਦਾ। ਉਹ ਤੇ ਮਰਦੀ ਨਹੀਂਗਾ ਜਿਹੜਾ ਕਹਿ ਦੇਵੇ ਕਿ ਕੋਈ ਰੌਲਾ ਨਹੀਂ ਜੀ ਸਾਡੀ ਇਦਾਂ। ਤੇ ਕੱਲ੍ਹ ਨੂੰ ਤੁਹਾਡੇ ਘਰਾਂ ਦੇ ਵਿੱਚੋਂ ਹਰ ਚੀਜ਼ ਲੈ ਜਾਊਗਾ? ਨਹੀਂ, ਹਰ ਬੰਦਾ ਆਪਣੀ ਮਾਂ ਵਾਸਤੇ, ਸਾਡੀ ਮਾਂ ਵਾਏ, ਔਰ ਮਾਂ ਵਾਸਤੇ ਹਰ ਬੰਦਾ ਆਪਣਾ ਜਿੰਨਾ ਜੋਗਾ ਹੁੰਦਾ ਉਹ ਆਪਣੀ ਜ਼ਿੰਦਗੀ ਤੇ ਗਵਾ ਦਿੰਦਾ, ਲੇਕਿਨ ਆਪਣੀ ਜ਼ਿੰਦਗੀ ਮਾਂ ਨਹੀਂ ਕਿਸੇ ਨੂੰ ਦਿੰਦਾ। ਇਸੇ ਤਰ੍ਹਾਂ ਹੀ ਇਹ ਮੋਦੀ ਨੂੰ ਹੋਸ਼ ਦੇ ਨਾਖਲ ਲੈਣੇ ਚਾਹੀਦੇ ਆ। ਇਹਨੇ ਕਿਸਾਨਾਂ ਨਾਲ ਪੰਗਾ ਪਾ ਲਿਆ। ਬਾਕੀ ਮੈਂ ਕਿਸਾਨਾਂ ਨੂੰ ਵੀ ਸਲੂਟ ਪੇਸ਼ ਕਰਦਾ ਵਾਂ, ਬੜੀ ਮਿਹਨਤ ਕੀਤੀ ਉਹਨਾਂ ਨੇ, ਬੜੀ ਸਟਰਗਲ ਕੀਤੀ, ਔਰ ਇਨਸ਼ਾਅੱਲਾ ਇਸ ਸਟਰਗਲ ਦਾ ਉਹਨਾਂ ਨੂੰ ਅਨਕਰੀਬ ਹੀ ਅਜਰ ਮਿਲਣ ਵਾਲਾ ਵਾ। ਦੇਖ ਲਓ ਨਾ, ਲਾਲ ਕਿਲ੍ਹੇ ਤੱਕ ਅਗਲੇ ਪਹੁੰਚ ਗਏ ਆ। ਅਗਰ ਨਿਕਲੇ ਸੀ ਤਾਂ ਪਹੁੰਚ ਗਏ ਨਾ। ਅਗਰ ਉੱਥੇ ਹੀ ਕਹਿ ਦਿੰਦੇ ਕੋਈ ਗੱਲ ਨਹੀਂ, ਜੇ ਮੋਦੀ ਨੇ ਕਹਿ ਦਿੱਤਾ ਵਾ ਤੇ ਕੱਲ੍ਹ ਨੂੰ ਕੋਈ ਮਸਲਾ ਨਹੀਂ, ਇੰਨੇ 'ਚ ਦੇ ਲਾਂਗੇ। ਕੱਲ੍ਹ ਨੂੰ ਮੋਦੀ ਨੇ ਇਹ ਵੀ ਕਹਿਣਾ ਸੀ ਕਿ ਘਰ ਵੀ ਮੇਰੇ ਆ, ਤੁਸੀਂ ਇੱਕ ਘਰ ਦੇ ਵਿੱਚ ਇੰਨੀ ਦੇਰ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਹੀ ਦੇਖ ਲਓ ਹੁਣ ਤੁਸੀਂ ਕਸ਼ਮੀਰ ਦਾ ਹਾਲ। ਕਸ਼ਮੀਰ ਕਿਉਂ ਇਸ ਤਰ੍ਹਾਂ ਹੋ ਰਹੀ ਆ ਕਿ ਕਸ਼ਮੀਰ ਦੇ ਵਿੱਚ ਇਹਨੇ ਆਪਣਾ ਹੱਕ ਚਲਾਇਆ, ਉਹ ਚੁੱਪ ਸੀ ਜਾਂ ਮਜਬੂਰ ਸੀਗੇ। ਉਹਨਾਂ ਦਾ ਅੱਜ ਹਾਲਾਤ ਦੇਖ ਲਓ ਕਿ ਉਹਨਾਂ ਦੇ ਘਰਾਂ ਦੇ ਵਿੱਚ ਨਾ ਇੱਜ਼ਤ ਮਹਿਫੂਜ਼ ਉਹਨਾਂ ਵਿਚਾਰਿਆਂ ਦੀ, ਨਾ ਉਹਨਾਂ ਵਿਚਾਰਿਆਂ ਨੇ ਆਪਣੀ ਮਰਜ਼ੀ ਨਾਲ ਸਾਹ ਲੈਣ ਜੋਗੇ ਆ, ਨਾ ਜੀਣ ਜੋਗੇ, ਨਾ ਬਾਹਰ ਨਿਕਲਣ ਜੋਗੇ, ਨਾ ਅੰਦਰ। ਇਹੀ ਕੰਮ ਤੁਹਾਡੇ ਨਾਲ ਹੋਣਾ ਸੀ। ਇਹ ਬੜਾ ਅੱਛਾ ਤੁਸੀਂ ਆਪਸ਼ਨ ਲਿਆ ਵਾ। ਨਾਲੇ ਇਹਨੂੰ ਪਤਾ ਨਹੀਂ ਸੀ ਕਿ ਕਿਸਾਨਾਂ ਨਾਲ ਪੰਗਾ ਨਹੀਂ ਲਈਦਾ। ਪੰਜਾਬੀ ਆ, ਪੰਜਾਬੀ ਆਪਣਾ ਹੱਕ ਨਹੀਂ ਦਿੰਦੇ, ਇਹ ਨਹੀਂ ਜਾਣ ਦਿੰਦੇ ਕਿਸੇ ਪਾਸੇ ਵੀ। ਇਹ ਜਦੋਂ ਡਟ ਜਾਂਦੇ ਆ ਜਾਂ ਮਰ ਜਾਂਦੇ ਜਾਂ ਮਾਰ ਦਿੰਦੇ ਆ, ਆਪਣਾ ਹੱਕ ਨਹੀਂ ਜਾਣ ਦਿੰਦੇ। ਇਹ ਪੰਜਾਬੀਆਂ ਨਾਲ ਪੰਗਾ ਲਿਆ ਵਾ। ਦੱਸਣਗੇ ਪੰਜਾਬੀ, ਇਹਨੂੰ ਸਦਾ ਯਾਦ ਰੱਖੂਗੀ, ਹਰ ਆਉਣ ਵਾਲੀ ਹਕੂਮਤ ਯਾਦ ਰੱਖੂਗੀ, ਪੰਜਾਬੀਆਂ ਨਾਲ ਪੰਗਾ ਨਹੀਂ ਲੈਣਾ। ਪੰਜਾਬੀ ਮਾਫੀ ਨਹੀਂ ਦਿੰਦੇ, ਪੰਜਾਬੀ ਆਪਣਾ ਹੱਕ ਲੈਣਾ ਜਾਣਦੇ ਆ। ਇਹ ਕਿਸੇ ਨੂੰ ਛੇੜਦੇ ਨਹੀਂ, ਜਿਹੜਾ ਇਹਨਾਂ ਨੂੰ ਛੇੜ ਲਿਆ ਉਹਨੂੰ ਛੱਡਦੇ ਨਹੀਂ। ਇਹ ਪੰਜਾਬੀਆਂ ਦੀ ਪਾਵਰ ਦਾ ਪਤਾ ਹੀ ਇਹਨੂੰ ਅੱਜ ਲੱਗਾ ਵਾ। ਕੀ ਕੀਤਾ ਇਹਨੇ ਆਪਣੇ ਲੋਕ, ਇਹਨੇ ਕਿਹਾ ਸੀ ਅੱਜ ਇੱਦਾਂ ਕਰ ਲਊਂਗਾ, ਕੱਲ੍ਹ ਨੂੰ ਫਿਰ ਇਸ ਤਰ੍ਹਾਂ ਕਰਾਂਗੇ। ਹੌਲੀ ਜੀ ਇਹਨਾਂ ਨੂੰ ਇਹ ਗੱਲ ਕਵਾਂਗੇ, ਜੋ ਅਸੀਂ ਕਵਾਂਗੇ ਤੁਸੀਂ ਉਹ ਕਰੋ। ਇਹਦਾ ਤਾਂ ਜ਼ਮੀਨਾਂ ਤੇ ਕਬਜ਼ਾ ਹੋ ਜੂ ਤੇ ਮਾਂ ਤੇ ਕੋਈ ਕਬਜ਼ਾ ਹੋਣ ਦਿੰਦਾ ਵਾ? ਇਹ ਮੋਦੀ ਸਾਹਿਬ, ਅੱਜ ਵੀ ਤੁਹਾਡੇ ਕੋਲ ਵਕਤ ਆ, ਅੱਜ ਵੀ ਵਕਤ ਆ ਕਿ ਚੁੱਪ ਕਰਕੇ ਆਪਣਾ ਫੈਸਲਾ ਵਾਪਸ ਲੈ ਲਓ। ਇਹ ਪੰਜਾਬੀ ਪਿੱਛੇ ਹਟਣ ਵਾਲੇ ਨਹੀਂ ਜੇ। ਇਹ ਪੰਜਾਬੀ ਜਿਹੜੇ ਜਦੋਂ ਤੇਰੀ ਸ਼ਾਹਰਗ ਨੂੰ ਹੱਥ ਪਾਇਆ ਉਦੋਂ ਤੈਨੂੰ ਪਤਾ ਚੱਲ ਜਾਏਗਾ। ਇਹਨਾਂ ਨੇ ਪਿੱਛੇ ਨਹੀਂ ਹਟਣਾ। ਲਿਹਾਜ਼ਾ ਆਪਣੀ ਗੱਲ, ਆਪਣੇ ਜਿਹੜੇ ਤੂੰ ਕੀਤੇ ਵਾਅਦੇ ਵਾਪਸ ਲੈ। ਪੰਜਾਬੀ ਨੂੰ ਆਪਣੀ ਜ਼ਿੰਦਗੀ ਜੀਣ ਦੇ। ਉਹ ਨਾ ਹੋਵੇ ਤਾਂ ਕੰਮ ਵੱਧ ਜਾਵੇ, ਕੱਲ੍ਹ ਨੂੰ ਸਿਰੋਂ ਪਾਣੀ ਟੱਪ ਗਿਆ ਫੇਰ ਨਾ ਕਵੀਂ। ਇਹ ਪੰਜਾਬੀਆਂ ਦਾ ਹਿਸਾਬ ਤੇ ਉਹ ਵਾ ਨਾ, ਇਹ ਕਹਿੰਦੇ ਕਿ ਮਸਤ ਰਹਿ ਆਪਣੀ ਮਸਤੀ ਵਿੱਚ, ਨਾ ਛੇੜ ਕਿਸੇ ਦੀ ਹਸਤੀ ਨੂੰ। ਜਿਹੜਾ ਛੇੜੇ ਤੇਰੀ ਹਸਤੀ ਨੂੰ ਫਿਰ ਜਲਾ ਦੇ ਉਹਦੀ ਬਸਤੀ ਨੂੰ। ਮੋਦੀ ਸਾਹਿਬ, ਇਹ ਅਸੀਂ ਪੰਜਾਬੀ ਵੀ ਇਹਨਾਂ ਦੇ ਨਾਲ ਆ, ਸਾਡੇ ਸਾਰੇ ਕਿਸਾਨ ਭਾਈ ਇਹਨਾਂ ਦੇ ਨਾਲ ਆ। ਠੀਕ ਹੋ ਗਿਆ। ਤੇ ਆਪਣਾ ਇਸ ਗੱਲ ਨੂੰ ਇਹ ਸਾਡੀ ਮਾਂ ਬੋਲੀ ਆ। ਉਹ ਪੰਜਾਬ ਆ ਜਾਂ ਇਹ ਪੰਜਾਬ ਆ, ਅਸੀਂ ਇੱਕੋ ਹੀ ਆ। ਸਾਡੀਆਂ ਦਾਤੀਆਂ ਸਾਂਝੀਆਂ, ਸਾਡੇ ਰੰਬੇ ਸਾਂਝੇ, ਸਾਡੀ ਹਰ ਜੀ ਅੱਗੇ ਤੁਸੀਂ ਪਲੈਨਿੰਗ ਕਰਕੇ ਕੰਮ ਗਵਾਤਾ ਸੀ ਨਾ, ਅਸੀਂ ਸਾਂਝੇ ਆ। ਸਾਡੀ ਮਾਂ ਬੋਲੀ ਇੱਕ ਵਾ, ਸਾਡਾ ਵਿਰਸਾ ਇੱਕ ਵਾ, ਸਾਡੇ ਖੂਨ ਸਮਝ ਲੈ ਇੱਕ ਆ, ਸਾਡੇ ਅਹਿਸਾਸ ਇੱਕ ਵਾ। ਅੱਜ ਵੀ ਸਾਡੀਆਂ ਹਾਵਾਂ ਜਿਹੜੀਆਂ ਵਾ ਨਾ, ਜਿੱਦਾਂ ਉਹਨਾਂ ਦੀਆਂ ਤੇਰੇ ਵੱਲ ਜਾ ਰਹੀਆਂ, ਸਾਡੀਆਂ ਵੀ ਜਾ ਰਹੀਆਂ ਵਾ। ਅਸੀਂ ਇਹਨਾਂ ਦੇ ਨਾਲ ਜੀਂਦੇ ਮਰਦੇ ਆ। ਸਾਡੀ ਹਰ ਚੀਜ਼ ਇਕੱਠੀ ਆ। ਠੀਕ ਹੈ। ਤੇ ਇਸ ਕਰਕੇ ਆਪਣਾ ਥੋੜ੍ਹਾ ਜਿਹਾ ਸੋਚ ਵੇਖ ਲਾ। ਉਹ ਨਾ ਹੋਵੇ ਹਾਲੇ ਤੇ ਪੰਜਾਬੀਆਂ ਨੇ ਕੁਛ ਵੀ ਨਹੀਂ ਕੀਤਾ, ਹਾਲੇ ਤੇ ਆਗਾਜ਼ ਆ। ਇਸ ਤੋਂ ਪਹਿਲੇ
ਕਿ ਕੰਮ ਖਰਾਬ ਹੋ ਜਾਵੇ ਅਜੇ ਵੀ ਹੋਸ਼ ਦੇ ਨਾਖਣ ਲੈ ਲਾ ਜੀ।